ਇਨਸਾਨੀ ਜਿਸਮ ਦੀ ਮੁਹੱਬਤ ਰੱਬ ਭੁਲਾ ਦਿੰਦੀ ਏ। ਫੈਸਲਾਬਾਦ ਦੇ ਇਲਾਕੇ ਦੇ ਵਿੱਚ ਇੱਕ ਐਸਾ ਦਿਲਖਰਾਸ਼ ਵਾਕਿਆ ਪੇਸ਼ ਆਇਆ ਕਿ ਫਰਸ਼ ਵਾਲਿਆਂ ਦੀ ਬੇਹਿੱਸੀ ਵੇਖ ਕੇ ਅਰਸ਼ ਵਾਲਾ ਆਪ ਵੀ ਰੋ ਪਿਆ ਹੋਣਾ ਵਾ। ਧੀ ਨੇ ਯਾਰ ਦੇ ਨਾਲ ਰਲ ਕੇ ਪਿਓ ਨੂੰ ਮਾਰਿਆ ਤੇ ਇਦਾਂ ਦਾ ਮਾਰਿਆ ਕਿ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਅੱਜ ਤੋਂ 8 ਮਹੀਨੇ ਪਹਿਲੇ ਮੱਕੂਆਣੇ ਦੇ ਇਲਾਕੇ ਦੇ ਵਿੱਚ ਇਹ ਵਾਕਿਆ ਪੇਸ਼ ਆਇਆ, ਜਿੱਥੇ ਆਮਨਾ ਇੱਕ ਨਦੀਮ ਨਾਮ ਦੇ ਮੁੰਡੇ ਦੇ ਨਾਲ ਮੁਹੱਬਤ ਕਰਨ ਲੱਗ ਜਾਂਦੀ ਆ ਤੇ ਆਪਣੇ ਪਿਓ ਨੂੰ ਕਹਿੰਦੀ ਆ ਕਿ ਮੈਂ ਇਹਦੇ ਨਾਲ ਵਿਆਹ ਕਰਵਾਉਣਾ ਵਾ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਕਈ ਦਫਾ ਇਹ ਘਰ ਵਾਲਿਆਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਤੇ ਝੜੀ ਗੁੱਲਾ ਵੀ ਉਸੇ ਘਰ ਦੇ ਵਿੱਚ ਕਰਦੇ ਰਹੇ ਆ। ਲੇਕਿਨ ਜਦੋਂ ਪਿਓ ਨੇ ਇਹ ਸਾਰੀ ਗੱਲ ਵੇਖ ਲਈ ਤੇ ਪਿਓ ਨੇ ਇਹਨਾਂ ਦਾ ਆਣਾ ਜਾਣਾ ਤੇ ਮਿਲਣਾ ਜੁਲਣਾ ਬੰਦ ਕਰ ਦਿੱਤਾ ਤੇ ਸਾਫ਼ ਇਨਕਾਰ ਕਰ ਦਿੱਤਾ ਕਿ ਆਇੰਦਾ ਇਹ ਮੁੰਡਾ ਸਾਡੇ ਘਰ ਆਇਆ ਤੂੰ ਉਧਰ ਗਈ ਤੇ ਮੈਂ ਲੱਤਾਂ ਤੋੜ ਦਿਆਂਗਾ, ਇਹ ਕਰ ਦਿਆਂਗਾ, ਉਹ ਕਰ ਦਿਆਂਗਾ। ਜਦੋਂ ਇਹਨਾਂ ਦੋਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਸਾਡਾ ਮਿਲਣਾ ਜੁਲਣਾ ਬੰਦ ਹੋ ਗਿਆ ਵਾ, ਹੁਣ ਝੜੀ ਗੁੱਲਾ ਕਰਨਾ ਸਾਡੇ ਵਾਸਤੇ ਮੁਸ਼ਕਲ ਹੋ ਗਿਆ ਵਾ, ਤੇ ਇਹਨਾਂ ਨੇ ਫੈਸਲਾ ਹੀ ਕੀਤਾ ਕਿ ਪਿਓ ਨੂੰ ਰਾਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ। ਫਿਰ 28 ਔਰ 29 ਅਗਸਤ ਦੀ ਰਾਤ ਨੂੰ ਇਹ ਪੂਰੇ ਘਰ ਵਾਲਿਆਂ ਨੂੰ ਗੋਲੀਆਂ ਦਿੰਦੇ ਆ। ਪਿਓ ਅਸ਼ਰਫ ਦਾ ਗਲਾ ਦੱਬਦੇ ਆ, ਗਲਾ ਦੱਬ ਕੇ ਉਹਦੇ ਕੱਪੜੇ, ਉਹਦਾ ਬੈਗ, ਉਹਦੇ ਘਰ ਦਾ ਜਿੰਨਾ ਵੀ ਸਮਾਨ ਹੁੰਦਾ ਵਾ ਸਾਰੇ ਦਾ ਸਾਰਾ ਉਹਦੀ ਗੱਡੀ ਦੇ ਵਿੱਚ ਮਹਿਰਾਨ 'ਚ ਰੱਖ ਕੇ ਤੇ ਉਹਨੂੰ ਨਹਿਰ ਦੇ ਵਿੱਚ ਰੋੜ ਦਿੰਦੇ ਆ। ਫਿਰ ਕਹਿੰਦੇ ਆ ਨਾ, ਲਾਲਚ ਜਿਹੜੀ ਆ ਨਾ ਉਹ ਬੁਰੀ ਬਲਾ ਹੁੰਦੀ ਆ। ਲਾਲਚ ਹਮੇਸ਼ਾ ਇਨਸਾਨ ਨੂੰ ਕਿਤੇ ਨਾ ਕਿਤੇ ਜਾ ਕੇ ਫਸਾ ਦਿੰਦੀ ਆ। ਨਦੀਮ ਜਨਾਬੀ ਵਾਲੀ ਉਹ ਮਹਿਰਾਨ ਗੱਡੀ ਬਾਬੇ ਵਾਲੀ ਜਿਹੜੀ ਆ ਨਾ ਆਪਣੇ ਕੋਲ ਕਿਸੇ ਸਾਈਡ ਤੇ ਰੱਖ ਲੈਂਦਾ ਵਾ, ਬਾਹਰ ਅੰਦਰ ਆਉਣ ਜਾਣ ਵਾਸਤੇ ਇਸਤੇਮਾਲ ਕਰਦਾ ਰਹਿੰਦਾ ਵਾ। ਐਸੇ ਦੌਰਾਨ ਆਮਨਾ ਔਰ ਨਦੀਮ ਕੋਰਟ ਮੈਰਿਜ ਵੀ ਕਰ ਲੈਂਦੇ ਆ। ਲੇਕਿਨ ਬਾਬੇ ਦਾ ਕੋਈ ਅਤਾ ਪਤਾ ਨਹੀਂ ਲੱਗਦਾ, ਕਿਉਂਕਿ ਬਾਬੇ ਦੀ ਲਾਸ਼ ਨੂੰ ਜਿਹੜੀ ਸੇਮ ਨਹਿਰ ਦੇ ਵਿੱਚ ਸੁੱਟਿਆ ਜਾਂਦਾ ਵਾ, ਉਹਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਆਂਦਾ ਵਾ। 3 ਦਿਨ ਦੇ ਅੰਦਰ ਅੰਦਰ ਡੈੱਡ ਬਾਡੀ ਦਾ ਨਾਮੋ ਨਿਸ਼ਾਨ ਖਤਮ ਹੋ ਜਾਂਦਾ। ਇਹ ਤਾਂ 8 ਮਹੀਨੇ ਪੁਰਾਣੀ ਗੱਲ ਹੁੰਦੀ ਹੈ ਨਾ। 3 ਦਿਨਾਂ ਦੀ ਡੈੱਡ ਬਾਡੀ ਗਾਇਬ। ਇਹਨਾਂ ਨੇ ਕੋਰਟ ਮੈਰਿਜ ਕਰ ਲਈ, ਹੱਸੀ ਖੁਸ਼ੀ ਰਹਿਣ ਲੱਗ ਗਏ। ਲੇਕਿਨ ਲਾਲਚੀ ਬੰਦਾ ਹਮੇਸ਼ਾ ਫਸ ਹੀ ਜਾਂਦਾ ਕਿਤੇ ਨਾ ਕਿਤੇ। ਫਿਰ ਪਿਓ ਦਾ ਕਤਲ ਕੀਤਾ ਹੋਵੇ ਇਹ ਤਾਂ ਬਚਣਾ ਹੀ ਨਹੀਂ। ਨਾਲੇ ਸਿਆਣੇ ਇਹ ਗੱਲ ਕਹਿ ਗਏ ਆ ਕਿ ਕਤਲ ਕਦੀ ਛੁਪਦਾ ਨਹੀਂ, ਹਮੇਸ਼ਾ ਕਿਸੇ ਨਾ ਕਿਸੇ ਨੁੱਕਰ ਤੋਂ ਜਾ ਕੇ ਨਿਕਲ ਹੀ ਆਉਂਦਾ ਵਾ। ਇਹ ਭਾਈ ਨਦੀਮ ਸਾਹਿਬ ਜੜ੍ਹਾਂ ਵਾਲੇ ਦੇ ਇੱਕ ਬੰਦੇ ਨੂੰ ਉਹ ਗੱਡੀ ਵੇਚ ਦਿੰਦੇ ਆ। ਉਹਨੂੰ ਕਹਿੰਦੇ ਆ ਕਿ ਬਾਇਓਮੈਟ੍ਰਿਕ, ਹੁਣ ਅੰਗੂਠੇ ਲੱਗਦੇ ਆ ਨਾ, ਬਾਇਓਮੈਟ੍ਰਿਕ ਕਰਵਾ ਕੇ ਗੱਡੀ ਮੇਰੇ ਨਾਮ ਕਰਵਾ। ਉਹ ਅੱਜ ਕਰਵਾਨਾ, ਕੱਲ ਕਰਵਾਨਾ, ਪਰਸੋਂ ਕਰਵਾਨਾ। ਉਹ ਬੰਦਾ ਜਨਾਬੇ ਵਾਲੀ ਜਿਹੜੀ ਪਹਿਲੀ ਉਹਦੀ ਕਾਪੀ ਹੁੰਦੀ ਹੈ ਨਾ ਗੱਡੀ ਦੀ, ਉਹ ਤੋਂ ਐਡਰੈਸ ਲੈਂਦਾ ਵਾ, ਚਸ਼ਤ ਨਗਰ ਮੱਕੂਆਣੇ ਪਹੁੰਚ ਜਾਂਦਾ ਵਾ ਕਿ ਭਾਈ ਆਪਣੇ ਅੱਬਾ ਜੀ ਨੂੰ ਭੇਜੋ, ਮੈਂ ਗੱਡੀ ਨਾਮ ਕਰਵਾਉਣੀ ਆ। ਉਹ ਕਹਿੰਦੇ ਸਾਡਾ ਅੱਬਾ ਤਾਂ ਇਹ ਗੱਡੀ ਲੈ ਕੇ ਪਤਾ ਨਹੀਂ ਕਿਦੋਂ ਦਾ ਗਿਆ ਹੋਇਆ ਵਾ, ਤੁਹਾਨੂੰ ਇਹ ਗੱਡੀ ਕਿਹਨੇ ਦਿੱਤੀ ਆ? ਉਹਨੇ ਕਿਹਾ ਜੀ ਮੈਨੂੰ ਨਦੀਮ ਜਿਹੜਾ ਤੁਹਾਡਾ ਬਹਿਨੋਈ ਆ ਨਾ, ਉਹਨੇ ਇਹ ਗੱਡੀ ਵੇਚੀ ਆ ਤੇ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਨਾਮ ਕਰਵਾ ਦਿਆਂਗਾ। ਉਤੋਂ ਘਰ ਵਾਲਿਆਂ ਨੂੰ ਸ਼ੱਕ ਪੈਂਦਾ ਵਾ। ਫਿਰ ਜਨਾਬ ਉੱਥੇ ਪੁਲਿਸ ਦੀ ਐਂਟਰੀ ਹੁੰਦੀ ਆ। SHO ਖੂੜਿਆਂ ਵਾਲਾ ਆਤਫ ਖਿੱਚੀ, ਇੰਚਾਰਜ ਇਨਵੈਸਟੀਗੇਸ਼ਨ ਖੂੜਿਆਂ ਵਾਲਾ ਗੁਲਜ਼ਾਰ ਸਪਰਾ ਆਪਣੀ ਟੀਮਾਂ ਦੇ ਨਾਲ ਨਿਕਲਦੇ ਆ। ਇਹਨਾਂ ਦੋਨਾਂ ਨੂੰ, ਮੀਆਂ ਬੀਵੀ ਨੂੰ, ਆਮਨਾ ਨੂੰ ਤੇ ਨਦੀਮ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਦਾ ਆਗਾਜ਼ ਕਰਦੇ ਆ। ਜਿੱਥੇ ਕਹਿੰਦੇ ਆ ਨਾ ਕਿ ਡੈੱਡ ਬਾਡੀ ਪਈ ਸੀ, ਉੱਥੇ ਜਾ ਕੇ ਜਨਾਬੇ ਲਈ ਸੇਮ ਨਹਿਰ ਪੂਰੀ ਦੀ ਪੂਰੀ ਫੋਲ ਦਿੰਦੇ ਆ। ਮੱਕੂਆਣੇ ਦੀ ਪੁਲਿਸ ਨੂੰ ਵੀ ਨਾਲ ਲੈ ਲੈਂਦੇ ਆ। ਜਿੰਨੀਆਂ ਇਹਨਾਂ ਕੋਲ ਚੀਜ਼ਾਂ ਹੁੰਦੀਆਂ ਨਾ ਸਾਰੀਆਂ ਦਾ ਇਸਤੇਮਾਲ ਕਰਕੇ ਉਸ ਜਗ੍ਹਾ ਨੂੰ ਦੇਖਣਾ ਸ਼ੁਰੂ ਕਰਦੇ ਆ, ਕਿਉਂਕਿ ਉਹਦੇ ਵਿੱਚ ਕੈਮੀਕਲ ਵਾਲਾ ਪਾਣੀ ਹੁੰਦਾ ਵਾ। ਤੁਹਾਨੂੰ ਅੱਗੇ ਵੀ ਦੱਸਿਆ ਵਾ, ਡੈੱਡ ਬਾਡੀ 3 ਦਿਨ ਦੇ ਅੰਦਰ ਅੰਦਰ ਗੱਲ ਸੜ ਜਾਂਦੀ ਆ ਔਰ ਨਾਮੋ ਨਿਸ਼ਾਨ ਮਿਟ ਜਾਂਦਾ ਵਾ। ਐਡੇ ਸਫਾਕ ਮੁਲਜ਼ਮਾਨ ਸੀਗੇ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਇਸ ਸੇਮ ਦੇ ਵਿੱਚ ਅਸੀਂ ਆਪਣੇ ਅੱਬਾ ਜੀ ਨੂੰ ਸੁੱਟਾਂਗੇ ਤੇ ਉਹ ਛੇਤੀ ਗਲ ਜਾਣਗੇ, ਸੜ ਜਾਣਗੇ ਤੇ ਲਾਸ਼ ਕਿਸੇ ਨੂੰ ਨਾ ਲੱਭੇਗੀ ਤੇ ਸਾਰਾ ਮਾਮਲਾ ਹੀ ਖਤਮ ਹੋ ਜਾਏਗਾ। ਲੇਕਿਨ ਫਿਰ ਸਿਆਣੇ ਪੁਲਿਸ ਅਫੀਸਰ ਲੱਗੇ ਹੋਣ ਨਾ ਤੇ ਉਹ ਕੋਈ ਨਾ ਕੋਈ ਗੱਲ ਕੱਢ ਹੀ ਲੈਂਦੇ ਆ। ਉਹਨਾਂ ਨੇ ਜਦੋਂ ਫਿਰ ਹਲਕੀ ਹਲਕੀ ਢੋਲਕੀ ਵਜਾਈ, ਢੋਲਕੀ ਦੇ ਵਿੱਚ ਪਤਾ ਲੱਗਾ ਕਿ 28 ਔਰ 29 ਅਗਸਤ ਦੀ ਰਾਤ ਇਹਨਾਂ ਨੇ ਇਸ ਬਾਬੇ ਨੂੰ ਮਾਰਿਆ। ਮਾਰਨ ਤੋਂ ਬਾਅਦ ਉਹਦੀ ਲਾਸ਼ ਫਲਾਂ ਜਗ੍ਹਾ ਦੇ ਉੱਪਰ ਸੁੱਟੀ ਔਰ ਲਾਸ਼ ਦੀ ਤਲਾਸ਼ ਵਾਸਤੇ ਪੁਲਿਸ ਫਿਰਦੀ ਰਹੀ, ਲੇਕਿਨ ਲਾਸ਼ ਗਲ ਸੜ ਗਈ ਸੀ। ਹੁਣ ਜਨਾਬ ਇਸ ਕੇਸ ਦੀ ਮਜ਼ੀਦ ਤਫਤੀਸ਼ ਜਾਰੀ ਆ। ਬਾਕੀ ਵੀ ਅਗਰ ਕੋਈ ਹਕਾਇਕ ਇਹਦੇ ਵਿੱਚ ਨਜ਼ਰ ਆ ਗਏ ਤੇ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ। ਲੇਕਿਨ ਇੱਕ ਬੇਹਿੱਸੀ ਦੀ ਐਂਡ ਲੈਵਲ ਦੀ ਦਾਸਤਾਨ ਸੀ ਜਿਹੜੀ ਅਸੀਂ ਤੁਹਾਨੂੰ ਸੁਣਾ ਦਿੱਤੀ ਹੈ। ਬਹੁਤ ਸ਼ੁਕਰੀਆ।